दर्शकों ब्रेक तो बाद थोड़ा स्वागत है जी। राव साहब साडी अगली ईमेल आई है गुरजीत सिंह वड़ैच दी। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਭੈਣੀ ਲਮਕੌਰ ਜੀ ਸਤਿ ਸ਼੍ਰੀ ਅਕਾਲ। ਮੇਰਾ ਬਸ ਇੱਕ ਸਵਾਲ ਹੈ ਕਿ ਕੀ ਹੁਣ ਸਿੱਖ ਵੀ ਟੀਵੀ ਅਤੇ ਐਕਟਰਾਂ ਨੂੰ ਮੱਥਾ ਟੇਕਿਆ ਕਰਨਗੇ ਜਿਵੇਂ ਹਿੰਦੂ ਰਾਮਾਇਣ ਦੇਖ ਕੇ ਕਰਦੇ ਸੀ? ਕੀ ਸਾਡੇ ਪ੍ਰਚਾਰਕ ਸਾਰੇ ਗੂੰਗੇ ਹੋ ਗਏ ਜੋ ਹੁਣ ਫਿਲਮਾਂ ਸਿੱਖ ਧਰਮ ਦਾ ਪ੍ਰਚਾਰ ਕਰਨਗੀਆਂ? ਅਸੀਂ ਡੇਰਾਵਾਦ ਨੂੰ ਦੋਸ਼ ਦੇ ਕੇ ਆਪਣੇ ਲੀਡਰਾਂ ਦੀ ਕਮਜ਼ੋਰੀ ਤੇ ਪਰਦਾ ਪਾ ਦਿੰਦੇ ਸੀ, ਹੁਣ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉਹੀ ਕੰਮ ਹੋ ਰਿਹਾ ਹੈ। ਦੂਜੇ ਪਾਸੇ ਅੱਜ ਵੀ ਮਾਰਕ ਟੁਲੀ ਪੰਜਾਬੀ ਯੂਨੀਵਰਸਿਟੀ 'ਚ ਆ ਕੇ ਕਹਿੰਦਾ ਕਿ ਸਾਕਾ ਨੀਲਾ ਤਾਰਾ ਲਈ ਸੰਤ ਭਿੰਡਰਾਂਵਾਲੇ ਕਸੂਰਵਾਰ ਸਨ। ਉਹ ਦਰਬਾਰ ਸਾਹਿਬ ਵਿੱਚ ਹਥਿਆਰ ਕਿਉਂ ਲੈ ਕੇ ਗਏ? ਅਕਾਲੀ ਲੀਡਰਾਂ ਨੇ ਉਹਨਾਂ ਨੂੰ ਕਿਉਂ ਨਹੀਂ ਦੇਖਿਆ? ਅਤੇ ਅੱਗੂ ਸਾਡੇ ਲੋਕ ਤਾੜੀਆਂ ਮਾਰਦੇ ਨੇ। ਅਸੀਂ ਕਦੋਂ ਤੱਕ ਨਾ ਮਰਦਾਂ ਵਾਂਗ ਇਹ ਸਭ ਕੁਝ ਸਹਿੰਦੇ ਰਵਾਂਗੇ? ਮੈਨੂੰ ਤਾਂ ਤੁਹਾਡੇ ਤੋਂ ਬਾਅਦ ਸਭ ਹਨੇਰਾ ਹੀ ਨਜ਼ਰ ਆਉਂਦਾ ਹੈ। ਇਹ ਸਭ ਦਾ ਹੱਲ ਤੁਸੀਂ ਹੀ ਦੱਸ ਸਕਦੇ ਹੋ। ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਖਾਲਿਸਤਾਨ ਜ਼ਿੰਦਾਬਾਦ 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 ਜੀ। ਗੁਰਜੀਤ ਸਿੰਘ ਜੀ ਵੜੈਚ ਵੀਰ ਗੁਰਜੀਤ ਸਿੰਘ ਵੜੈਚ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਜ਼ਾਹਰ ਹੈ ਕਿ ਅੱਜ ਜਿਵੇਂ ਨਾਨਕ ਸ਼ਾਹ ਫਕੀਰ 'ਚ ਹੁਣ ਨਿੱਜ ਐਕਟਿੰਗ ਤੱਕ ਵੀ ਗੱਲ ਆ ਗਈ ਗੁਰੂ ਸਾਹਿਬ ਦਾ ਜਿਹੜਾ ਰੋਲ ਕਰਨ ਦੀ, ਸੋ ਉਹਨੂੰ ਹੀ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਉਹ ਵਿਅੰਗ ਕੀਤਾ ਕਿ ਵੀ ਹੁਣ ਜੇ ਫਿਲਮ ਚੱਲ ਰਹੀ ਹੋਏਗੀ ਤੇ ਗੁਰੂ ਨਾਨਕ ਸਾਹਿਬ ਦਾ ਕੋਈ ਕਿਰਦਾਰ ਕਰ ਰਿਹਾ ਜੀ ਤਾਂ ਫਿਰ ਹੁਣ ਟੀਵੀ ਨੂੰ ਮੱਥਾ ਟੇਕਣ ਵਾਲੀ ਗੱਲ ਹੀ ਹੋ ਗਈ ਜੀ ਜੀ। ਕਹਿਣਗੇ ਜੀ ਪੈਰ 'ਚ ਜੁੱਤੀ ਨਾ ਪਾਓ, ਉੱਠ ਕੇ ਮੱਥਾ ਟੇਕੋ। ਔਰ ਇਸ ਕਿਸਮ ਦਾ ਮਾਹੌਲ ਜਿਹੜਾ ਹੈ ਉਹ ਇੱਕ ਪਾਸੇ ਡੇਰਾਵਾਦ ਦੀ ਅਸੀਂ ਗੱਲ ਕਰਦੇ ਹਾਂ ਕਿ ਜੀ ਉਸ 'ਚੋਂ ਸਾਡਾ ਖਹਿੜਾ ਛੁੱਟੇ ਜਾਂ ਸਰਕਾਰ ਨੇ ਜਿਹੜਾ ਇਹ ਡੇਰਾਵਾਦ ਜਾਂ ਬਾਬਾ ਵਾਰਫੇਅਰ ਸਾਡੇ ਤੇ ਥੋਪੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਅਸੀਂ ਤਾਂ ਇੱਕ ਤੋਂ ਬਾਅਦ ਇੱਕ ਹੋਰ ਉਸ ਜਾਲ ਨੂੰ ਆਪ ਹੀ ਆਪਣੇ ਆਲੇ ਦੁਆਲੇ ਪਸਾਰ ਰਹੇ ਹਾਂ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕੱਲ੍ਹ ਵੀ ਸ਼੍ਰੋਮਣੀ ਕਮੇਟੀ ਨੇ ਅਨਡਿਸਕਲੋਜ਼ਡ ਅਮਾਊਂਟ ਕਿੰਨਾ ਪੈਸਾ ਦਿੱਤਾ ਹੈ ਇਹ ਨਹੀਂ ਪਤਾ, ਬਟ ਅਨਡਿਸਕਲੋਜ਼ਡ ਅਮਾਊਂਟ ਦੇ ਨਾਲ 4 ਸਾਹਿਬਜ਼ਾਦੇ ਦੇ ਸਕਰੀਨਿੰਗ ਰਾਈਟ ਬਾਏ ਕੀਤੇ ਨੇ। ਇਹ ਉਹਨੇ ਮੱਕੜ ਨੇ ਕਿਹਾ ਬਜਟ ਜਿਹੜਾ 1000 ਕਰੋੜ ਦੇ ਨੇੜੇ ਤੇੜੇ ਦਾ ਪਾਸ ਹੋਣ ਤੋਂ ਬਾਅਦ ਕਿ ਜੀ ਅਸੀਂ ਸਿੱਖ ਧਰਮ ਦੇ ਪ੍ਰਚਾਰ ਲਈ ਇਹਨੂੰ ਇਸਤੇਮਾਲ ਕਰ। ਹੁਣ ਕੋਈ ਜਿਉਂਦਾ ਆਈਕਨ ਜਾਂ ਮਾਡਲ ਤਾਂ ਹੈ ਨਹੀਂ। ਔਰ ਮੈਨੂੰ ਯਾਦ ਹੈ ਕਿ ਵੀ ਇਹ ਗੱਲ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਜਿਹੜੇ ਇੱਕ ਵਾਰੀ ਭਟਕ ਵੀ ਗਏ ਸੀ, ਜੋਗੀ ਬਣ ਗਏ, ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪ੍ਰਭਾਵ ਥੱਲੇ ਵਾਪਸ ਸਿੱਖੀ ਮੰਡਲ ਵੱਲ ਆਏ, ਫਿਰ ਤਾਂ ਉਹਨਾਂ ਨੇ ਉਚਾਈਆਂ ਛੋਈਆਂ ਜੀ। ਔਰ ਉਹਨਾਂ ਨੂੰ ਪੁੱਛਿਆ ਸੀ ਕਿਸੇ ਨੇ ਕਿ ਜੀ ਸਿੱਖੀ ਦਾ ਪ੍ਰਚਾਰ ਕਿਵੇਂ ਕੀਤਾ ਜਾਏ, ਕਿ ਚੰਗੇ ਬੁਲਾਰੇ ਹੋਣ, ਚੰਗੀਆਂ ਲਿਖਤਾਂ ਹੋਣ, ਕਿਵੇਂ ਸਿੱਖੀ ਦੀ ਗੱਲ ਫੈਲੇ। ਤਾਂ ਉਹਨਾਂ ਨੇ ਕਿਹਾ ਕਿ ਜੀ ਇਹ ਬੁਲਾਰਿਆਂ ਜਾਂ ਲਿਖਤਾਂ ਦੀ ਲੋੜ ਨਹੀਂ ਹੈ, ਚੰਦ ਭਾਈ ਵੀਰ ਸਿੰਘ ਪੈਦਾ ਕਰੋ ਔਰ ਸਿੱਖੀ ਦਾ ਪ੍ਰਚਾਰ ਆਪੇ ਹੋ ਜਾਏਗਾ। ਮਤਲਬ ਇਹ ਕਿ ਉਹ ਰਸਿਕ ਸ਼ਖਸੀਅਤਾਂ, ਉਹ ਰੱਬ ਦੇ ਨਾਮ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਜਿਹੜੀਆਂ ਕਥਨੀ ਤੇ ਕਰਨੀ ਦੀਆਂ ਇੱਕ ਨੇ, ਉਹਨਾਂ ਦਾ ਜੀਵਨ ਹੀ ਕਿਸੇ ਨੂੰ ਕਸ਼ਿਸ਼ ਦੇ ਨਾਲ ਖਿੱਚ ਕੇ ਇਹ ਸਿੱਖੀ ਮਾਰਗ ਵੱਲ ਲਿਆਏਗਾ, ਬਾਕੀ ਕੋਈ ਅਸਰਦਾਇਕ ਨਹੀਂ ਹੁੰਦਾ। ਤੇ ਹੁਣ ਸ਼੍ਰੋਮਣੀ ਕਮੇਟੀ ਸਮਝਦੀ ਆ ਵੀ ਐਨੀਮੇਟਿਡ ਫਿਲਮਾਂ ਦੇ ਨਾਲ ਉਹ ਸਿੱਖ ਬਣਾਉਣਗੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ। ਸੋ ਇਹ ਇੱਕ ਵੱਖਰੀ ਡਿਬੇਟ ਹੈ। ਮੈਂ ਸਮਝਦਾ ਵੀ ਜਿਸ ਕਿਸੇ ਵੀ ਦੂਸਰੇ ਧਰਮਾਂ 'ਚ ਵੀ ਚੈਲੰਜ ਹੁੰਦੇ ਨੇ ਜਦੋਂ ਕੋਈ ਮਾਡਰਨ ਟੈਕਨੋਲੋਜੀ ਆਉਂਦੀ ਹੈ, ਉਹ ਦੇਖਦੇ ਨੇ ਵੀ ਉਸ ਟੈਕਨੋਲੋਜੀ ਨੂੰ ਤੁਸੀਂ ਕਿਸ ਹੱਦ ਤੱਕ ਵਰਤਣਾ। ਇਹ ਨਹੀਂ ਹੈ ਵੀ ਅਸੀਂ ਕੋਈ ਟੈਕਨੋਲੋਜੀ ਦੇ ਖਿਲਾਫ ਹੈ ਕਿ ਜੀ ਸਾਰਾ ਇਹ ਠੀਕ ਨਹੀਂ ਹੈ, ਹਾਲਾਂਕਿ ਹਰ ਇੱਕ ਦੇ ਆਪਣੇ ਆਰਗੂਮੈਂਟ ਨੇ, ਪਰ ਕੋਈ ਗੰਭੀਰ ਡਿਬੇਟ ਕਿ ਵੀ ਤੁਹਾਡੇ ਜਿਹੜੇ ਫੰਡਾਮੈਂਟਲ ਪ੍ਰਿੰਸੀਪਲਸ ਨੇ ਸਿੱਖੀ ਦੇ ਜਾਂ ਮੂਲ ਤੁਹਾਡਾ, ਉਹਨਾਂ ਨੂੰ ਤਾਂ ਨਹੀਂ ਕੋਈ ਚੀਜ਼ ਡੈਮੇਜ ਕਰਦੀ ਜੀ। ਹੁਣ ਇੱਕ ਪਾਸੇ ਤਾਂ ਇਹ ਲਾਈਨ ਚੱਲ ਰਹੀ ਹੈ ਕਿ ਵੀ ਉਹਦੇ ਥੱਲੇ ਉਹਨਾਂ ਨੇ ਜਿਹੜੇ ਪ੍ਰਚਾਰਕ ਸਾਡੇ ਗੂੰਗੇ ਬਣਾ ਦਿੱਤੇ ਨੇ, ਤੇ ਹੁਣ ਫਿਲਮਾਂ ਸਿੱਖੀ ਦਾ ਪ੍ਰਚਾਰ ਕਰਨਗੀਆਂ। ਦੂਸਰਾ ਪਾਰਟ ਜਿਹੜਾ ਉਹਨਾਂ ਨੇ, ਔਰ ਇਹ ਨਿਊਜ਼ ਆਈਟਮ ਵੀ ਆਈ ਹੈ ਮੀਡੀਆ ਦੇ ਵਿੱਚ, ਵੈਸੇ ਵੀ ਸ਼ਾਇਦ ਅਸੀਂ ਪਿਕ ਕਰਦੇ ਜੇ ਨਾ ਵੀ ਲਿਖਦੇ ਇਸ ਨੂੰ, ਕਿ ਮਾਰਕ ਟਲੀ ਜਿਹਨੇ ਸਤੀਸ਼ ਜੈਕਬ ਦੇ ਨਾਲ ਮਿਲ ਕੇ ਜਿਹੜਾ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਕਿਤਾਬ ਵੀ ਲਿਖੀ। ਇਹ ਬਿਊਰੋ ਚੀਫ ਰਿਹਾ ਲੰਬਾ ਵਕਤ BBC ਦਾ ਦਿੱਲੀ 'ਚ, ਔਰ ਹਮੇਸ਼ਾ ਜਿਹੜਾ ਇਹ ਪ੍ਰੋ ਇੰਡੀਆ, ਪ੍ਰੋ ਐਸਟੈਬਲਿਸ਼ਮੈਂਟ, ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਇਹਦੀ ਵਾਈਫ ਹਿੰਦੂ ਮੂਲ ਦੀ ਔਰਤ ਹੈ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਸ਼ਾਇਦ ਇੰਡੀਆ 'ਚ ਹੀ ਰਹਿੰਦਾ ਹੈ ਜੀ। BBC ਤੋਂ ਖਤਮ ਹੋ ਗਿਆ ਉਹਦਾ ਜਿੰਨੀ ਵੀ ਟਰਮ ਸੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮਿਲਿਆ ਵੀ ਪਿੰਡਾਂ ਵਾਲਿਆਂ ਨੂੰ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ
ਇਸ ਕਿਤਾਬ ਦਾ ਟਾਈਟਲ ਹੀ ਆਪਣੇ ਆਪ ਦੇ ਵਿੱਚ ਇਹ ਸਾਬਤ ਕਰਦਾ ਹੈ ਕਿ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਇਹ ਬੈਟਲ ਆਫ ਅੰਮ੍ਰਿਤਸਰ ਸੀ, ਕੋਈ ਦਹਿਸ਼ਤਗਰਦੀ ਦੀ ਗੱਲ ਨਹੀਂ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨੇ ਹੀ ਜਿਹੜਾ ਪਿੰਡਾਂ ਵਾਲਿਆਂ ਦੇ ਨਾਲ ਜਿਹੜਾ ਲਾਸਟ ਇੰਟਰਵਿਊ ਸ਼ਾਇਦ 29 ਮਈ ਜਾਂ 30 ਮਈ ਨੂੰ ਕੀਤਾ ਹੈ, ਜਾਂ 1-2 ਦਿਨ ਪਹਿਲਾਂ ਕੀਤਾ ਹੈ ਜੀ, ਸ਼ਾਇਦ 29-30 ਮਈ ਦਾ ਹੀ ਹੈ। ਉਹਦੇ 'ਚ ਉਹਨੇ ਪਿੰਡਾਂ ਵਾਲਿਆਂ ਨੂੰ ਪੁੱਛਿਆ ਸਵਾਲ ਕਿ ਵੀ ਤੁਹਾਨੂੰ ਫੌਜ ਨੇ, ਸ਼ਾਇਦ ਉਸੇ ਹੀ ਇਹਨਾਂ ਦਿਨਾਂ ਦਾ ਹੀ ਹੋ ਗਿਆ, ਫੌਜ ਨੇ ਘੇਰ ਲਿਆ, ਤੁਸੀਂ ਕੋਈ ਮੁਕਾਬਲਾ ਨਹੀਂ ਹੋ ਫੌਜ ਦੇ ਸਾਹਮਣੇ, ਤੇ ਤੁਹਾਨੂੰ ਡਰ ਨਹੀਂ ਲੱਗਦਾ? ਤੇ ਉਹਨਾਂ ਨੇ ਕਿਹਾ ਸੀ ਕਿ, ਔਰ ਇਹਨਾਂ ਹੀ ਕੋਟ ਕੀਤਾ ਉਹਨਾਂ ਨੂੰ, ਓਨੈਸਟਲੀ ਕੋਟ ਕੀਤਾ ਹੈ ਕਿ a Sikh is not afraid of death and whoever is afraid of death is not a Sikh। ਜੀ, ਹਾਂਜੀ, ਕਿ ਇੱਕ ਸਿੱਖ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੈ। ਸੋ ਇਹ ਇੱਕ ਟੈਸਟੀਮਨੀ ਹੈ ਗੈਰ ਸਿੱਖ ਵੱਲੋਂ ਕਿ ਵੀ ਉਹਨਾਂ ਦੀ ਸਟੇਟ ਆਫ ਮਾਈਂਡ ਜੰਗ ਦੇ ਫਾਈਨਲ ਮੋਰਚੇ ਜਾਣ ਤੋਂ ਪਹਿਲਾਂ ਕੀ ਸੀ ਹੁਣ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ 3 ਜੂਨ ਤੋਂ 6-7 ਜੂਨ ਤੱਕ ਜਿੰਨਾ ਡਿਟੇਲ ਅਕਾਊਂਟ ਕਿਹੜੀ ਫੌਜ ਕਿਹੜਾ ਕੀ ਇਹਦੇ 'ਚ ਦਿੱਤਾ ਗਿਆ ਉਹ ਪਹਿਲਾਂ ਸੀ, ਬਾਅਦ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੇ ਸਾਧਨ ਆਏ। ਇਹ ਤਾਂ ਹੈ ਪੋਜ਼ਿਟਿਵ ਗੱਲ, ਪਰ ਜ਼ਾਹਰ ਹੈ ਕਿ ਪ੍ਰੋ ਐਸਟੈਬਲਿਸ਼ਮੈਂਟ ਮਾਰਕਟ ਅਲੀ, ਜ਼ਾਹਰ ਹੈ ਗੋਰਿਆਂ ਦਾ ਇੰਟਰਸਟ ਗੋਰਾ। ਹੁਣ ਜੇ ਮਾਰਗਰਟ ਥੈਚਰ ਫਰਵਰੀ 1984 ਚ ਆਪਣੇ ਸਪੈਸ਼ਲ ਟੀਮ ਦੇ 2 ਬੰਦੇ ਭੇਜਦੀ ਹੈ ਹੈਲਪ ਕਰਨ ਦੇ ਲਈ ਇੰਦਰਾ ਗਾਂਧੀ ਨੂੰ, ਸੋ ਇਹਨਾਂ ਦੀਆਂ ਲਾਇਲਟੀਜ਼ ਕਿੱਥੇ ਲਾਈ ਕਰਨਗੇ? ਔਰ ਜ਼ਾਹਰ ਹੈ ਕਿ ਇਹਨਾਂ ਦੀ ਕਰਾਊਡ ਅਵਾਰਡ ਜਿਹੜੇ ਇੰਡੀਆ ਤੋਂ ਲੈਣੇ ਨੇ ਲਏ ਨੇ, ਦੂਜੇ ਨੇ ਸਿੱਖਾਂ ਦੀ ਜਾਂ ਖਾਲਿਸਤਾਨ ਦੀ ਹਮਾਇਤ ਕਰਕੇ ਜਾਂ ਪਿੰਡਾਂ ਵਾਲਿਆਂ ਦੇ ਏਜੰਡੇ ਨੂੰ ਓਪਨਲੀ ਪ੍ਰਮੋਟ ਕਰਕੇ ਤਾਂ ਕਿਸੇ ਨੇ ਆਪਣਾ ਕੈਰੀਅਰ ਖਤਮ ਨਹੀਂ ਕਰਨਾ ਹੈ ਜੀ। ਉਹ ਤਾਂ ਬਾਹਰਲੇ ਇੱਕ ਦੀ ਬੀਬੀ ਨੇ, ਡਾਕਟਰ ਸਿੰਥੀਆ ਨੇ ਸਿੱਖਾਂ ਦੇ ਉੱਤੇ ਇੱਕ ਰਿਸਰਚ ਕਿਤਾਬ ਲਿਖੀ, ਤਾਂ ਉਹਨੂੰ ਕਦੇ ਵੀਜ਼ਾ ਹੀ ਨਹੀਂ ਦਿੱਤਾ ਮੁੜ ਕੇ ਇੰਡੀਆ ਦਾ, ਨਾ ਹੀ ਜਿੱਥੇ ਪ੍ਰੋ ਇੰਡੀਆ ਇੱਥੇ ਕੋਈ ਵੀ ਕਾਨਫਰੰਸਿਸ ਹੁੰਦੀਆਂ ਨੇ ਉਹ ਸਕਾਲਰ ਸਾਰੇ ਉਹੀ ਬੈਠੇ ਹੋਏ ਨੇ ਪ੍ਰੋ ਇੰਡੀਆ, ਜਿਹੜੇ ਫੈਲੋਸ਼ਿਪ ਲੈ ਕੇ ਉੱਥੇ ਉਹਦੇ 'ਚ ਉਹਨੂੰ ਕਦੇ ਇਨਵਾਈਟ ਨਹੀਂ ਕਰਨਗੇ ਐਜ਼ ਅ ਸਪੀਕਰ। ਸੋ ਇਹ ਪ੍ਰਾਈਸ ਕੌਣ ਪੇ ਕਰਨ ਨੂੰ ਤਿਆਰ ਹੈ? ਸੋ ਮਾਰਕਟ ਅਲੀ ਕੀ ਹੈ, ਉਹ ਆਪਣਾ ਕੰਮ ਕਰ ਗਿਆ, ਹੁਣ ਵੀ ਕੀ ਲਿਖਦਾ ਹੈ, ਪਰ ਪੰਜਾਬੀ ਯੂਨੀਵਰਸਿਟੀ ਦਾ ਉਹਨੂੰ ਸੱਦਣਾ, ਔਰ ਈਵਨ ਮੈਂ ਉਹ ਪਿਕਚਰ ਵੀ ਦੇਖੀ ਕਿ ਨਾਲ ਪ੍ਰਕਾਸ਼ ਦਾੜਿਆਂ ਵਾਲੇ ਨੌਜਵਾਨ ਖੜੇ ਜਿਹੜੇ ਨੇ ਉਹ ਬੜੇ ਰੀਜੋਇਸ ਕਰ ਰਹੇ ਨੇ। ਔਰ ਉਹਦੇ 'ਚ ਉਹਨੇ ਕਿਹਾ, ਉਹਨੇ ਇਹ ਨਹੀਂ ਹੈ ਕਿ ਵੀ ਉਹਨੇ ਇਹੀ ਗੱਲ ਕਹੀ ਕਿ ਜੀ ਪਿੰਡਾਂ ਵਾਲੇ ਉੱਥੇ ਕਿਉਂ ਗਏ, ਇਹ ਤਾਂ ਇੱਕ ਸਿੱਖਾਂ ਦਾ ਵੀ ਇੱਕ ਤਬਕਾ ਇਸ ਕਿਸਮ ਦੀ ਗੱਲ ਕਰਦਾ ਹੈ ਜੀ। ਪਰ ਜਿਸ ਤਰੀਕੇ ਨਾਲ ਉਹਨੇ ਓਵਰਆਲ ਈਵਨ ਅਕਾਲੀਆਂ ਨੂੰ ਵੀ ਕਰਸ ਕੀਤਾ, ਹੁਣ ਸੱਦਿਆ ਵੀ ਟੌੜੇ ਦੀ ਯਾਦ ਕੋਈ ਸੈਮੀਨਾਰ ਰੱਖਿਆ ਹੋਇਆ ਸੀ ਕਿਉਂਕਿ ਇਹਨਾਂ ਦਿਨਾਂ 'ਚ ਟੌੜੇ ਦੀ ਡੈਥ ਹੋਈ ਹੈ, ਅਸੀਂ ਜ਼ਿਕਰ ਵੀ ਕੀਤਾ ਸੀ, ਔਰ ਉਹਦੇ ਨਤੀਜੇ ਦੇ ਤੌਰ ਤੇ ਇਹ ਉੱਥੇ ਆਇਆ। ਉਹਦੀ ਉਹਨੇ ਕੀਤੀ ਕਿ ਜੀ ਟੌੜੇ ਦਾ ਏਜੰਡਾ ਖਾਲਿਸਤਾਨ ਸੀ ਔਰ ਟੌੜੇ ਨੇ ਜਿਹੜਾ ਸੰਤਾਂ ਨੂੰ ਪੁਸ਼ ਕੀਤਾ, ਪਰ ਸੰਤਾਂ ਦਾ ਇਹ ਮੈਂ ਗੁਣ ਕਵਾਂਗਾ, ਉਹਨੇ ਕਿਹਾ ਕਿ ਜੀ ਉਹਨਾਂ ਨੇ ਕਦੇ ਵੀ ਸਿੱਧੇ ਤੌਰ ਤੇ ਖਾਲਿਸਤਾਨ ਨਹੀਂ ਕਿਹਾ, ਉਹਨਾਂ ਨੇ ਕਿਹਾ ਸੀ ਕਿ ਜੀ ਇਹ ਜੇ ਦੇਣਗੇ ਤੇ ਅਸੀਂ ਕੋਈ ਨਾ ਨਹੀਂ ਕਰਾਂਗੇ। ਸੋ ਉਹਨੇ ਗੋਲਮੋਲ ਜੀਆਂ ਗੱਲਾਂ ਕਰਕੇ ਇੱਕ ਪਾਸੇ ਤਾਂ ਉਹੀ ਵਰਜ਼ਨ ਜਿਹੜੀ ਇੰਡੀਅਨ ਗਵਰਨਮੈਂਟ ਜਾਂ ਉਹਨਾਂ ਦੇ ਖਰੀਦੇ ਪੱਤਰਕਾਰਾਂ ਦੇ ਉਹਨੂੰ ਝੁਠਲਾਇਆ ਵੀ ਕਿ ਜੀ ਹਮਲਾ ਫੌਜ ਨੇ ਇਸ ਲਈ ਕੀਤਾ ਕਿਉਂਕਿ ਉਹਨਾਂ ਨੇ ਖਾਲਿਸਤਾਨ ਮੰਗਦੇ ਸੀ ਉਹ, ਜਾਂ ਉਹਨਾਂ ਨੇ ਖਾਲਿਸਤਾਨ ਦਾ ਐਲਾਨ ਕਰ ਦੇਣਾ ਸੀ। ਪਰ ਉਹਨੇ ਜਿਹੜੀ ਉਹਨੇ ਇੱਕ ਆਬਜੈਕਸ਼ਨੇਬਲ ਲਾਈਨ ਉਹਨਾਂ ਬਾਰੇ ਕਹੀ ਕਿ ਜੀ ਉਹ ਜੇ ਉੱਥੇ ਹਥਿਆਰ ਲੈ ਕੇ ਨਾ ਜਾਂਦੇ ਤਾਂ ਹਮਲਾ ਨਾ ਹੁੰਦਾ ਜੀ। ਹੁਣ ਇਸੇ ਨੂੰ ਹੀ ਕੋਈ ਬੰਦਾ ਜੇ ਪੱਤਰਕਾਰ ਜਾਂ ਉੱਥੇ ਕੋਈ ਇਮਾਨਦਾਰ ਹੋਏ ਪੁੱਛਦਾ ਹੈ ਵੀ ਚਲੋ ਤੇਰਾ ਆਰਗੂਮੈਂਟ ਮੰਨ ਲਿਆ ਵੀ ਉੱਥੇ ਤਾਂ ਹਮਲਾ ਤਾਂ ਹੋਇਆ ਵੀ ਸੰਤ ਹਥਿਆਰ ਲੈ ਕੇ ਬੈਠੇ ਸੀ, ਉਹਨਾਂ ਨੇ ਕਿਲ੍ਹਾਬੰਦੀ ਕੀਤੀ ਸੀ, 37 ਇਤਿਹਾਸਕ ਗੁਰਦੁਆਰਿਆਂ 'ਚ ਕਿਹੜੇ ਪਿੰਡਾਂ ਵਾਲੇ ਬੈਠੇ ਸੀ? ਜੀ ਜੀ ਬਿਲਕੁਲ। ਉੱਥੇ ਟੈਂਕ ਇਸ ਲਈ ਲਿਆਂਦੇ ਜੀ ਕਿ ਅੱਗੋਂ ਰੈਜ਼ਿਸਟੈਂਸ ਸੀ, 3 ਟਾਇਰ ਫਾਇਰ ਸੀ, ਗੱਲ ਚੱਲ ਨਹੀਂ ਸੀ ਰਹੀ। ਤਰਨਤਾਰਨ ਸਾਹਿਬ ਦੇ ਵਿੱਚ ਟੈਂਕ ਕਿਉਂ ਲਿਆਂਦੇ? ਮੁਕਤਸਰ ਸਾਹਿਬ ਦੇ ਵਿੱਚ ਕਿਹੜੀ 3 ਟਾਇਰ ਫਾਇਰਿੰਗ ਸੀ? ਦੁੱਖ ਨਿਵਾਰਨ ਪਟਿਆਲਾ 'ਚ ਕਿਹੜੀ ਫਾਇਰਿੰਗ ਸੀ? ਔਰ ਮੈਨੂੰ ਪਿਛਲੇ ਦਿਨਾਂ 'ਚ ਪਤਾ ਲੱਗਾ ਈਵਨ ਬਠਿੰਡੇ ਦੇ ਜਿਹੜਾ ਹਿਸਟੋਰੀਕਲ ਹੈ ਗੁਰਦੁਆਰਾ ਉਹਦੇ 'ਚ ਵੀ ਟੈਂਕ ਲਿਆਂਦੇ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਪੇਤਲੇ ਜੇ ਇਸ ਕਿਸਮ ਦੇ ਪੱਤਰਕਾਰ, ਇਹਨਾਂ ਨੇ 2-4 ਗੱਲਾਂ ਇੱਧਰਲੀਆਂ ਕਰਨੀਆਂ ਹੁੰਦੀਆਂ, 2 ਕੁਦਰਤ ਦੀਆਂ ਕਰਨੀਆਂ, ਸਭ ਨੂੰ ਖੁਸ਼ ਕਰਨਾ ਹੁੰਦਾ। ਸੋ ਨਾ ਹੀ ਉਹ ਕੋਈ ਅਥਾਰਟੀ ਹੈ, ਨਾ ਹੀ ਉਹਨੂੰ ਕੋਈ ਸਿੱਖੀਜ਼ਮ ਦੀ ਫਿਲਾਸਫੀ ਦਾ ਪਤਾ ਹੈ ਕਿ ਉਸੇ ਹੀ ਅਕਾਲ ਤਖਤ ਦੇ ਮੁਕਾਮ ਤੇ ਬਾਬਾ ਦੀਪ ਸਿੰਘ ਸ਼ਹੀਦ ਜੂਝੇ ਨੇ, ਉੱਥੇ ਹੀ ਬਾਬਾ ਗੁਰਬਖਸ਼ ਸਿੰਘ 30 ਸਾਥੀ ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜ ਦਾ ਟਾਕਰਾ ਕਰਕੇ ਜੂਝੇ ਨੇ। ਸਾਡੇ ਤਖਤ ਨੇ, ਤਖਤਾਂ ਦੇ ਉੱਤੇ ਸ਼ਸਤਰ ਸੁਭਾਏਮਾਨ ਨੇ, ਤਖਤਾਂ ਨੂੰ ਹਾਂ ਹਰਮੰਦਰ ਸਾਹਿਬ ਦੇ ਅੰਦਰ ਨਾ ਪਿੰਡਾਂ ਵਾਲਿਆਂ ਦੇ ਕਿਸੇ ਸਿੰਘ ਨੇ ਨਾ ਕਿਸੇ ਹੋਰ ਸਿੰਘ ਨੇ ਉੱਥੋਂ ਕੋਈ ਗੋਲੀ ਨਹੀਂ ਚਲਾਈ, ਨਾ ਹੀ ਉਹਨੂੰ ਉਹਨਾਂ ਨੇ ਫੋਰਟੀਫਾਈ ਕੀਤਾ, ਕਿਉਂਕਿ ਉਹ ਸਾਰਿਆਂ ਦੇ ਲਈ ਇੱਕ ਡਿਫਰੈਂਟ ਜਿਹੜਾ ਥਾਂ ਰੱਖਦਾ। ਤਖਤ ਡਿਫੈਂਡ ਕੀਤੇ ਜਾਂਦੇ ਨੇ ਔਰ ਪਹਿਲੀ ਵੀ ਸਾਡੀ ਹਿਸਟਰੀ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੇ ਉਸੇ ਲਾਈਨ ਦੇ ਉੱਤੇ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਔਰ ਉਸੇ ਥਾਂ ਨੂੰ ਡਿਫੈਂਡ ਕਰਨ ਲਈ 18ਵੀਂ ਸਦੀ 'ਚ
ਬੁੰਗਾ ਰਾਮਗੜੀਆਂ ਦੋ ਜਿਹੜੇ ਟਾਵਰ ਅੱਜ ਵੀ ਖੜੇ ਨੇ ਜੀ ਇਹ ਉਹਨੂੰ ਡਿਫੈਂਡ ਕਰਨ ਲਈ ਬਣਾਏ ਸੀਗੇ ਕਿ ਭਾਈ ਇਹਨੂੰ ਡਿਫੈਂਡ ਕਰਨਾ ਹੈ। ਸੋ ਬਾਹਰ ਨਿਕਲ ਕੇ ਉਹਨਾਂ ਨੇ ਹਮਲਾ ਨਹੀਂ ਕੀਤਾ, ਪਰ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੇ ਜਸਟ ਇੱਕ ਫੋਟੋ ਓਪਰਚੁਨਿਟੀ ਦੇ ਲਈ ਸੱਦ ਕੇ ਇਸ ਕਿਸਮ ਦੀਆਂ ਗੱਲਾਂ ਕਹਾਣੀਆਂ ਨੇ ਜੀ ਇਹ ਉਹਨਾਂ ਨੂੰ ਚੰਗੀਆਂ ਲੱਗਦੀਆਂ। ਪਰ ਕੁੱਲ ਮਿਲਾ ਕੇ ਠੀਕ ਹੈ, ਜਿੰਨੀ ਕਿਸੇ ਨੇ ਚੰਗੀ ਗੱਲ ਕੀਤੀ ਉਨੀ ਕੁ ਹੈ, ਬਟ ਇਹ ਸਾਰੇ ਜਿਹੜੇ ਨੇ ਇਨ ਦਾ ਐਂਡ ਆਫ ਦਾ ਡੇ ਪ੍ਰੋ ਐਸਟੈਬਲਿਸ਼ਮੈਂਟ ਪੱਤਰਕਾਰ ਇਨਾਮਾਂ ਦੇ ਭੁੱਖੇ, ਇਸ ਤੋਂ ਬਿਯੋਂਡ ਕੁਝ ਨਹੀਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦੀ ਸ਼ਾਰਟ ਬ੍ਰੇਕ।